ਅੱਜ ਦੀ ਇਸ ਨੌਜਵਾਨ ਇਕੱਤਰਤਾ ਦਾ ਮੰਨਣਾ ਹੈ ਕਿ ਬਰਗਾੜੀ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਸਿਰਫ ਬੇਅਦਬੀ ਨਹੀਂ ਸਮਝਿਆ ਜਾਣਾ ਚਾਹੀਦਾ। ਖਾਸ ਤੌਰ ਉੱਤੇ ਦਰਬਾਰ ਸਾਹਿਬ ਵਿਖੇ ਵਾਪਰੀ ਦਰਦਨਾਕ ਘਟਨਾ ਬੇਅਦਬੀ ਤੋਂ ਕਿਤੇ ਵੱਧ ਹੈ। ਅਸੀਂ ਇਹਨਾਂ ਘਟਨਾਵਾਂ ਨੂੰ ਹਿੰਦੁਸਤਾਨੀ ਅੱਤਵਾਦੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੁਰਾਈ ਅਤੇ ਸਿੱਖ ਕੌਮ ਦੇ ਸਨਮਾਨ ਉੱਤੇ ਕੀਤਾ ਗਿਆ ਹਮਲਾ ਸਮਝਦੇ ਹਾਂ। ਸਟੇਟ ਦੀ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਆਮ ਮੁਹਾਰੇ ਦਖਲਅੰਦਾਜ਼ੀ ਨੂੰ ਪੱਕੇ ਤੌਰ ਉੱਤੇ ਰੋਕਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਖਤ ਹਦਾਇਤਾਂ ਜਾਰੀ ਹੋਣ। RSS ਕੇਵਲ ਇੱਕ ਸੰਸਥਾ ਨਹੀਂ, ਇੱਕ ਸੋਚ ਵੀ ਹੈ ਜੋ ਸਿੱਖ ਕੌਮ ਦੀ ਨਿਆਰੀ ਤੇ ਅਟਰੀ ਪਛਾਣ ਨੂੰ ਹਿੰਦੁਸਤਾਨ ਦੇ ਸਮੁੰਦਰ ਵਿੱਚ ਨਿਗਲ ਜਾਣ ਲਈ ਤਤਪਰ ਹੈ। ਭਾਰਤ ਸਰਕਾਰ ਪੰਜਾਬ ਸਮੱਸਿਆ ਦਾ ਹੱਲ ਕਰਨ ਤੋਂ ਨਾ ਕੇਵਲ ਭਗੌੜੀ ਹੈ, ਸਗੋਂ ਫੌਜ ਅਤੇ ਪੁਲਿਸ ਦੀ ਅੰਨੀ ਤਾਕਤ ਰਾਹੀਂ ਵੱਖਰੇ ਵਿਚਾਰ ਰੱਖਣ ਵਾਲੀਆਂ ਆਵਾਜ਼ਾਂ ਨੂੰ ਦਬਾਉਣ ਦੀ ਨੀਤੀ ਉੱਤੇ ਚੱਲ ਰਹੀ ਹੈ। ਅੱਜ ਦਾ ਨੌਜਵਾਨ ਆਪਣੀ ਕੌਮ ਨੂੰ ਨਾ ਤਾਂ ਕਿਸੇ ਦਾ ਗੁਲਾਮ ਬਣਿਆ ਦੇਖ ਸਕਦਾ ਹੈ ਅਤੇ ਨਾ ਹੀ ਦੇਸ਼ ਪੰਜਾਬ ਨੂੰ ਦਿੱਲੀ ਅੱਗੇ ਆਪਣੇ ਹੱਕਾਂ ਲਈ ਤਰਲੇ ਜਾਂ ਭੀਖ ਮੰਗਦਾ ਦੇਖ ਸਕਦਾ ਹੈ। ਇਹਨਾਂ ਦੀ ਰਿਹਾਈਆਂ ਲਈ ਵਿੱਢਿਆ ਸੰਘਰਸ਼ ਲੰਬਾ ਹੈ। ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਜਿਸ ਜਜ਼ਬੇ ਨਾਲ ਮਾਰਗ ਕੱਢਿਆ ਗਿਆ ਹੈ, ਉਸ ਜਜ਼ਬੇ ਨੂੰ ਜਿਉਂਦਾ ਤੇ ਜਾਗਦਾ ਰੱਖਣ ਲਈ ਅੱਜ ਦੀ ਨੌਜਵਾਨਾਂ ਦੀ ਇਕੱਤਰਤਾ ਵਚਨਬੱਧ ਹੈ। ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਜਿਹੜੇ ਆ ਉਹ ਇੱਥੇ ਰੱਖੇ ਆ ਔਰ ਜਿਹੜੇ ਮਤੇ ਮੈਂ ਪਹਿਲਾਂ ਪੜ੍ਹੇ ਸੀਗੇ ਪ੍ਰਪੋਜ਼ਡ ਮਤੇ ਜਿਨ੍ਹਾਂ ਨੂੰ ਉਦੋਂ ਮੈਂ ਨਾਮ ਦਿੱਤਾ ਸੀਗਾ, ਤਕਰੀਬਨ ਉਸੇ ਦੇ ਆਲੇ ਦੁਆਲੇ ਹੀ ਸਾਰੀ ਗੱਲ ਘੁੰਮੀ ਆ। ਸੋ ਮੈਂ ਉਹਨਾਂ ਨੂੰ ਐਕਸਪਲੇਨ ਨਾ ਕਰਨ ਦੀ ਬਜਾਏ ਸਿਰਫ ਮੋਟੇ ਜਿਹੇ ਰੂਪ ਦੇ ਵਿੱਚ ਇਹ ਗੱਲ ਕਰਕੇ ਤੇ ਤੁਹਾਡੇ ਕੋਲੋਂ ਉਹਨਾਂ ਦੀ ਸਹਿਮਤੀ ਜਿਹੜੀ ਉਹ ਲੈਣੀ ਆ। ਸੋ ਜੇ ਬੁਲਾਰਿਆਂ ਦੇ ਵਿੱਚੋਂ ਕਿਸੇ ਨੂੰ ਲੱਗੇ, ਕਿਉਂਕਿ ਜਿੰਨੀ ਕੁ ਗੱਲਬਾਤ ਸੁਣੀ ਹੈ ਸਾਰਿਆਂ ਦੀ ਤਕਰੀਬਨ ਸਹਿਮਤੀ ਹੈ, ਫਿਰ ਵੀ ਇੱਕ ਮੈਂ ਪੜ੍ਹ ਕੇ ਬੋਲ ਕੇ ਸਿਰਫ ਤੇ ਜਿਹੜੀ ਹੈ ਉਹ ਤੁਹਾਡੇ ਕੋਲ ਸਹਿਮਤੀ ਲੈਣੀ ਹੈ ਔਰ ਮੈਂ ਸਾਰਿਆਂ ਨੂੰ ਚਾਹਾਂਗਾ ਕਿ ਜ਼ਰੂਰ ਇਸ ਗੱਲ ਵੱਲ ਧਿਆਨ ਦੇਣ। ਤਾਂ ਸਭ ਤੋਂ ਪਹਿਲਾ ਮਤਾ ਹੈ ਕਿ ਅੱਜ ਦੀ ਇਸ ਨੌਜਵਾਨ ਇਕੱਤਰਤਾ ਦਾ ਮੰਨਣਾ ਹੈ ਕਿ ਬਰਗਾੜੀ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਸਿਰਫ ਬੇਅਦਬੀ ਨਹੀਂ ਸਮਝਿਆ ਜਾਣਾ ਚਾਹੀਦਾ। ਖਾਸ ਤੌਰ ਉੱਤੇ ਦਰਬਾਰ ਸਾਹਿਬ ਵਿਖੇ ਵਾਪਰੀ ਦਰਦਨਾਕ ਘਟਨਾ ਬੇਅਦਬੀ ਤੋਂ ਕਿਤੇ ਵੱਧ ਹੈ, ਜਿਸ ਦੀ ਸਾਜ਼ਿਸ਼ ਅਤੇ ਟ੍ਰੇਨਿੰਗ ਪ੍ਰੋਫੈਸ਼ਨਲ ਹੱਥਾਂ ਵੱਲੋਂ ਕੀਤੀ ਗਈ ਸੀ। ਅਸੀਂ ਇਹਨਾਂ ਘਟਨਾਵਾਂ ਨੂੰ ਹਿੰਦੁਸਤਾਨੀ ਅੱਤਵਾਦੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੁਰਾਈ ਅਤੇ ਸਿੱਖ ਕੌਮ ਦੇ ਸਨਮਾਨ ਉੱਤੇ ਕੀਤਾ ਗਿਆ ਹਮਲਾ ਸਮਝਦੇ ਹਾਂ। ਇਹਨਾਂ ਹਮਲਿਆਂ ਨੂੰ ਰੋਕਣ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਵਿੱਚ ਸਰਕਾਰੀ ਮਸ਼ੀਨਰੀ ਬੁਰੀ ਤਰ੍ਹਾਂ ਫੇਲ ਹੋਈ ਹੈ। ਇਹਨਾਂ ਹਾਲਾਤਾਂ ਵਿੱਚ ਸਿੱਖਾਂ ਨੂੰ ਅਜਿਹੇ ਹਮਲਿਆਂ ਦਾ ਇਨਸਾਫ ਆਪਣੇ ਹੱਥੀਂ ਕਰਨ ਲਈ ਮਜਬੂਰ ਹੋਣਾ ਪਿਆ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਹਮਲਿਆਂ ਨੂੰ ਠੱਲ ਪਾਉਣ ਲਈ ਵਧੇਰੇ ਚੌਕਸ, ਇਕਮੁੱਠ ਅਤੇ ਲਾਮਬੰਦ ਹੋਣ ਦੀ ਜ਼ਰੂਰਤ ਹੈ। ਸੋ ਪਹਿਲੇ ਮਤੇ ਦੇ ਉੱਤੇ ਤਕਰੀਬਨ ਜੇ ਸਾਰਿਆਂ ਦੀ ਸਹਿਮਤੀ ਹੋਵੇ ਤੇ ਜਕਾਰਾ ਦੇ ਛੱਡ ਦਿਓ। ਦੂਸਰਾ ਹੈ ਸਿੱਖ ਇਤਿਹਾਸ, ਸਿਧਾਂਤਾਂ ਤੇ ਪਰੰਪਰਾਵਾਂ ਦੇ ਮੱਦੇਨਜ਼ਰ ਇਹ ਸਪਸ਼ਟ ਹੈ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਬਾਰੇ ਫੈਸਲਾ ਕਰਨ ਦਾ ਹੱਕ ਖਾਲਸਾ ਪੰਥ ਦੀਆਂ ਸਮੂਹਕ ਭਾਵਨਾਵਾਂ ਅਨੁਸਾਰ ਸ਼੍ਰੀ ਅਕਾਲ ਤਖਤ ਸਾਹਿਬ ਕੋਲ ਰਾਖਵਾਂ ਹੈ। ਦਿੱਲੀ ਤਖਤ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਆਪ ਮੁਹਾਰੇ ਦਖਲ ਦੇਣ ਦੀ ਕੋਈ ਅਧਿਕਾਰ ਨਹੀਂ ਹੈ। ਪਿਛਲੇ ਦਿਨੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਛੋਟੇ ਸਾਹਿਬਜ਼ਾਦਿਆਂ ਦੀ ਅਜੀਮ ਸ਼ਹਾਦਤ ਨੂੰ ਸਮਰਪਿਤ 26 ਦਸੰਬਰ ਨੂੰ ਹਰ ਵਰ੍ਹੇ ਬਾਲ ਦਿਵਸ ਵਜੋਂ ਮਨਾਉਣ ਦਾ ਆਪ ਮੁਹਾਰਾ ਫੈਸਲਾ ਗਲਤ ਰੁਝਾਨ ਨੂੰ ਸ਼ੁਰੂ ਕਰੇਗਾ। ਸਟੇਟ ਦੀ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਆਪ ਮੁਹਾਰੇ ਦਖਲਅੰਦਾਜ਼ੀ ਨੂੰ ਪੱਕੇ ਤੌਰ ਉੱਤੇ ਰੋਕਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਖਤ ਹਦਾਇਤਾਂ ਜਾਰੀ ਹੋਣ ਅਤੇ ਇਸ ਸੰਬੰਧੀ ਨੌਜਵਾਨਾਂ ਵੱਲੋਂ ਇੱਕ ਪਟੀਸ਼ਨ ਵੀ ਅਕਾਲ ਤਖਤ ਸਾਹਿਬ ਵਿਖੇ ਦਾਖਲ ਕਰਵਾਈ ਜਾਵੇਗੀ। ਪੰਜਾਬ ਵਿੱਚ ਚੱਲ ਰਹੇ ਵੱਡੇ ਰਾਜਨੀਤਿਕ ਫੇਰਬਦਲ ਦੌਰਾਨ RSS ਅਤੇ ਭਾਜਪਾ ਵੱਲੋਂ ਪੰਜਾਬ ਦੀ ਫਿਜ਼ਾ ਨੂੰ ਹਿੰਦੂਤਵ ਦੇ ਰੰਗ ਵਿੱਚ ਰੰਗਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। RSS ਕੇਵਲ ਇੱਕ ਸੰਸਥਾ ਨਹੀਂ, ਇੱਕ ਸੋਚ ਵੀ ਹੈ ਜੋ ਸਿੱਖ ਕੌਮ ਦੀ ਨਿਆਰੀ ਤੇ ਅਟਰੀ ਪਛਾਣ ਨੂੰ ਹਿੰਦੂਤਵ ਦੇ ਸਮੁੰਦਰ ਵਿੱਚ ਨਿਗਲ ਜਾਣ ਲਈ ਤਤਪਰ ਹੈ। ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਇਸ ਸੋਚ ਨੂੰ ਪੰਜਾਬ ਅੰਦਰ ਜੜ੍ਹਾਂ ਲਾਉਣ ਲਈ ਭਾਜਪਾ ਦਾ ਸਾਥ ਦਿੱਤਾ ਅਤੇ ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਸੰਯੁਕਤ ਦੇ ਮੁਖੀ ਸੁਖਬੀਰ ਸਿੰਘ ਢੀਂਡਸਾ ਇਹਨਾਂ ਜੜ੍ਹਾਂ ਨੂੰ ਪਾਣੀ ਦੇ ਕੇ ਮਜ਼ਬੂਤ ਕਰਨ ਦੇ ਰਾਹ ਤੁਰੇ ਹੋਏ ਹਨ। ਅਫਸੋਸਜਨਕ ਪਹਿਲੂ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹ ਕੰਡੇ ਚੁਗਣੇ ਪੈਣਗੇ ਜੋ ਇਹ ਮੌਕਾ ਪ੍ਰਸਤ ਆਗੂ ਬੀਜ ਰਹੇ ਹਨ। ਭਾਜਪਾ ਦੀ ਨੀਤੀ ਸਿੱਖ ਚਿਹਰਿਆਂ ਨੂੰ ਭਰਮਾ ਕੇ, ਲਾਲਚ ਦੇ ਕੇ ਆਪਣੇ ਵਿੱਚ ਸ਼ਾਮਲ ਕਰਕੇ ਪੰਜਾਬ ਵਿੱਚ ਰਾਜਨੀਤਿਕ ਤੌਰ ਤੇ ਪੈਰ ਜਮਾਉਣਾ ਹੈ। ਭਾਜਪਾ ਕਸ਼ਮੀਰ ਵਾਲਾ ਹੀ ਤਜਰਬਾ ਪੰਜਾਬ ਅੰਦਰ ਥੋੜੇ ਬਹੁਤੇ ਫਰਕ ਨਾਲ ਕਰਨ ਦੇ ਰੋਹ ਵਿੱਚ ਹੈ ਜੋ ਪੰਜਾਬ ਲਈ ਬਹੁਤ ਖਤਰਨਾਕ ਹੋਵੇਗਾ। ਅੱਜ ਦੀ ਨੌਜਵਾਨਾਂ ਦੀ ਇਹ ਇਕੱਤਰਤਾ ਇਸ ਗੱਲ ਦਾ ਐਲਾਨ ਕਰਦੀ ਹੈ ਕਿ ਪੰਜਾਬ ਹਿੰਦੂ ਰਾਸ਼ਟਰ ਦਾ ਹਿੱਸਾ ਨਾ ਸੀ ਅਤੇ ਨਾ ਬਣੇਗਾ।
ਅਤੇ ਪੰਜਾਬ ਦੇ ਨੌਜਵਾਨਾਂ ਦੀ ਪਹਿਰੇਦਾਰੀ ਕਰਦੇ ਹੋਏ RSS ਭਾਜਪਾ ਦੇ ਨਾਪਾਕ ਇਰਾਦਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਇਸ ਇਕੱਤਰਤਾ ਦਾ ਇਹ ਮੰਨਣਾ ਹੈ ਕਿ ਸਿੱਖ ਚਿਹਰੇ ਜੋ ਲਾਲਚ ਵਸ ਭਾਜਪਾ ਦੇ ਹੱਥੀਂ ਖੇਡ ਰਹੇ ਹਨ, ਉਹ ਸਿੱਖ ਕੌਮ ਦੀ ਕਿਸੇ ਵੀ ਖੇਤਰ ਵਿੱਚ ਪ੍ਰਤੀਨਿਧਤਾ ਨਹੀਂ ਕਰਦੇ। ਰਾਜਨੀਤਿਕ ਜਮਹੂਰੀ ਅਤੇ ਜੁਝਾਰੂ ਤਰੀਕਿਆਂ ਨਾਲ 1990-80ਵੇਂ ਦੇ ਦਹਾਕਿਆਂ ਤੋਂ ਆਰੰਭ ਹੋਇਆ ਸਿੱਖ ਆਜ਼ਾਦੀ ਦਾ ਸੰਘਰਸ਼ ਜਾਰੀ ਹੈ। ਖਾਲਿਸਤਾਨ ਦੀ ਵਕਾਲਤ ਕਰਨ ਵਾਲੇ ਨੌਜਵਾਨਾਂ ਦੀਆਂ ਕਾਲੇ ਕਾਨੂੰਨਾਂ, UAP ਅਤੇ ਦੇਸ਼ ਧਰੋਹ ਤਹਿਤ ਗ੍ਰਿਫਤਾਰੀਆਂ ਸਾਨੂੰ ਝੰਜੋੜ ਰਹੀਆਂ ਹਨ। ਸਾਡਾ ਮੰਨਣਾ ਹੈ ਕਿ ਨੌਜਵਾਨਾਂ ਨੂੰ ਆਪਣੀਆਂ ਕੁਰਬਾਨੀਆਂ ਇਸ ਕਰਕੇ ਦੇਣੀਆਂ ਪੈ ਰਹੀਆਂ ਹਨ ਕਿਉਂਕਿ ਭਾਰਤ ਸਰਕਾਰ ਪੰਜਾਬ ਸਮੱਸਿਆ ਦਾ ਹੱਲ ਕਰਨ ਤੋਂ ਨਾ ਕੇਵਲ ਭਗੌੜੀ ਹੈ, ਸਗੋਂ ਫੌਜ ਅਤੇ ਪੁਲਿਸ ਦੀ ਅੰਨੀ ਤਾਕਤ ਰਾਹੀਂ ਵੱਖਰੇ ਵਿਚਾਰ ਰੱਖਣ ਵਾਲੀਆਂ ਆਵਾਜ਼ਾਂ ਨੂੰ ਦਬਾਉਣ ਦੀ ਨੀਤੀ ਉੱਤੇ ਚੱਲ ਰਹੀ ਹੈ। ਅੱਜ ਦਾ ਨੌਜਵਾਨ ਆਪਣੀ ਕੌਮ ਨੂੰ ਨਾ ਤਾਂ ਕਿਸੇ ਦਾ ਗੁਲਾਮ ਬਣਿਆ ਦੇਖ ਸਕਦਾ ਹੈ ਅਤੇ ਨਾ ਹੀ ਦੇਸ਼ ਪੰਜਾਬ ਨੂੰ ਦਿੱਲੀ ਅੱਗੇ ਆਪਣੇ ਹੱਕਾਂ ਲਈ ਤਰਲੇ ਜਾਂ ਭੀਖ ਮੰਗਦਾ ਦੇਖ ਸਕਦਾ ਹੈ। ਇਸ ਖਿੱਤੇ ਦੀ ਤਰੱਕੀ, ਖੁਸ਼ਹਾਲੀ ਅਤੇ ਸ਼ਾਂਤੀ ਲਈ ਪੰਜਾਬ ਸਮੱਸਿਆ ਜੋ ਪਿਛਲੇ 4 ਦਹਾਕਿਆਂ ਤੋਂ ਲਮਕਦੀ ਆ ਰਹੀ ਹੈ ਦਾ ਸਨਮਾਨਯੋਗ ਹੱਲ ਨਿਕਲਣਾ ਚਾਹੀਦਾ ਹੈ ਅਤੇ ਅਜਿਹਾ ਤਾਂ ਹੀ ਮੁਮਕਿਨ ਹੈ ਜੇਕਰ ਸਰਕਾਰ ਇਸ ਖਿੱਤੇ ਦੇ ਲੋਕਾਂ ਨੂੰ ਬਿਨਾਂ ਕਿਸੇ ਖੌਫ ਦੇ UN ਤਹਿਤ ਪ੍ਰਾਪਤ ਆਪਣੇ ਸਵੈ ਨਿਰਣੇ ਦੇ ਹੱਕ ਦਾ ਇਸਤੇਮਾਲ ਕਰਨ ਦਾ ਮੌਕਾ ਦੇਵੇ। ਅਖੀਰੀ ਮਤਾ ਜਿਹੜਾ ਹੈ, ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਦਾ ਮੁੱਦਾ ਬਹੁਤ ਹੀ ਸੰਵੇਦਨਸ਼ੀਲ ਅਤੇ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਇਹ ਕੈਦੀ ਖਾਲਿਸਤਾਨ ਦੀ ਵਿਚਾਰਧਾਰਾ ਨੂੰ ਅਪਣਾਏ ਹੋਏ ਉਹ ਯੋਧੇ ਹਨ ਜੋ ਜੂਝਦਿਆਂ ਹੋਇਆਂ ਭਾਰਤੀ ਫੌਜਾਂ ਹੱਥੋਂ ਗ੍ਰਿਫਤਾਰ ਹੋਏ। ਸ਼ਾਇਦ ਇਹੀ ਕਾਰਨ ਹੈ ਕਿ ਭਾਰਤੀ ਸਟੇਟ ਸਾਰੇ ਨਿਯਮ ਛਿੱਕੇ ਟੰਗ ਕੇ ਇਹਨਾਂ ਨੂੰ ਭਾਰਤ ਦੇ ਹੋਰਨਾਂ ਕੈਦੀਆਂ ਵਾਂਗ 25 ਸਾਲ ਤੋਂ ਵੱਧ ਸਜ਼ਾ ਭੁਗਤਣ ਦੇ ਬਾਵਜੂਦ ਵੀ ਰਿਹਾ ਨਹੀਂ ਕਰ ਰਹੀ। ਇਹਨਾਂ ਦੀਆਂ ਹਿਰਾਸਤਾਂ ਗੈਰ ਕਾਨੂੰਨੀ ਹਨ। ਇਹਨਾਂ ਦੀ ਰਿਹਾਈ ਦੇ ਤਾਲੇ ਦੀ ਚਾਬੀ ਨਰਿੰਦਰ ਮੋਦੀ ਸਰਕਾਰ ਕੋਲ ਹੈ। ਭਾਵੇਂ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਨ ਅਤੇ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਓਰਾ ਦੀ ਮੌਤ ਤੱਕ ਦੀ ਉਮਰ ਕੈਦ ਦੇ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰਨ ਉੱਤੇ ਦਸਤਖਤ ਭਾਰਤ ਸਰਕਾਰ ਦੇ ਰਾਸ਼ਟਰਪਤੀ ਨੇ ਕਰਨੇ ਹਨ। ਭਾਰਤੀ ਸਟੇਟ ਦੇ ਦੋਹਰੇ ਮਾਪਦੰਡ ਜਗ ਜ਼ਾਹਰ ਹਨ। ਦੇਸ਼ ਭਗਤੀ ਦੀ ਆੜ ਹੇਠ ਉਮਰ ਕੈਦ ਵਾਲੇ ਸਜ਼ਾ ਯਾਫਤਾ ਪੁਲਿਸ ਅਧਿਕਾਰੀ 5-7 ਸਾਲਾਂ ਬਾਅਦ ਰਿਹਾ ਕੀਤੇ ਗਏ, ਪਰ ਕੌਮ ਪ੍ਰਸ਼ਤਾਂ ਨੂੰ 20 ਸਾਲ ਬਾਅਦ ਵੀ ਸਲਾਖਾਂ ਪਿੱਛੇ ਰੱਖਿਆ ਹੋਇਆ ਹੈ। ਇਹਨਾਂ ਦੀ ਰਿਹਾਈਆਂ ਲਈ ਵਿੱਢਿਆ ਸੰਘਰਸ਼ ਲੰਬਾ ਹੈ। ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਜਿਸ ਜਜ਼ਬੇ ਨਾਲ ਮਾਰਚ ਕੱਢਿਆ ਗਿਆ ਹੈ, ਉਸ ਜਜ਼ਬੇ ਨੂੰ ਜਿਉਂਦਾ ਤੇ ਜਾਗਦਾ ਰੱਖਣ ਲਈ ਅੱਜ ਦੀ ਨੌਜਵਾਨਾਂ ਦੀ ਇਕੱਤਰਤਾ ਵਚਨਬੱਧ ਹੈ। ਸੋ ਮੋਟੇ ਰੂਪ ਦੇ ਉੱਤੇ ਜਿਹੜੀ ਅੱਜ ਦੀ ਇਸ ਇਕੱਤਰਤਾ ਦਾ ਜਿਹੜਾ ਅਸੀਂ ਇੱਕ ਨੈਰੇਟਿਵ ਜਿਹੜਾ ਦੇਣਾ ਚਾਹੁੰਦੇ ਸੀ ਸਿੱਖ ਨਜ਼ਰੀਆ, ਉਹ ਤੁਹਾਡੇ ਨਾਲ ਸਾਰਾ ਡਿਸਕਸ ਕੀਤਾ।